ਅਗਲੀ ਦੀਪਕ ਜੀ ਗੱਲ ਕਰੀਏ, ਚੀਫ ਸੈਕਟਰੀ ਜੰਜੂਆ ਰਿਟਾਇਰ ਹੋ ਰਹੇ ਨੇ, ਨਵੇਂ ਦੀ ਭਾਲ। ਬਿਲਕੁਲ ਜੀ, ਕੱਲ 31 ਮਾਰਚ ਨੂੰ ਰਿਟਾਇਰ ਹੋ ਗਏ ਨੇ। IAS 1998 ਨਹੀਂ 88-99 ਦੇ ਬੈਚ ਦੇ ਸੀਗੇ ਇਹ ਜੀ। ਸੋ ਉਹ BK ਜੰਜੂਆ ਹੋਰੀ ਜਿਹੜੇ ਕਈ ਵੱਖ-ਵੱਖ ਅਹੁਦਿਆਂ ਤੇ ਰਹੇ, ਪਰ ਪਿਛਲੀਆਂ ਸਰਕਾਰਾਂ ਦੇ ਸਮੇਂ ਕੈਪਟਨ ਚੰਨੀ ਦੇ ਸਮੇਂ ਇਹਨਾਂ ਦੀ ਮਤਲਬ ਜਿਹੜੀ ਉੱਪਰਲਾ ਰੈਂਕ ਬਣਦਾ ਸੀ ਉਹਨੂੰ ਵੀ ਦਰਕਨਾਰ ਕਰਕੇ ਕਈਆਂ ਨੂੰ ਉੱਪਰ ਲਿਆ ਕੇ ਚੀਫ ਸੈਕਟਰੀ ਜਾਂ ਵੱਡੇ ਅਹੁਦੇ ਦਿੱਤੇ ਜਾਂਦੇ ਰਹੇ। ਪਰ ਇਹ ਅੰਦਰ ਲੌਬੀ ਆਪਸ ਵਿੱਚ ਕੰਮ ਕਰਦੀ ਹੈ, ਅਫਸਰਸ਼ਾਹੀ ਲੌਬੀ ਦਾ ਇੱਕ ਆਪਣੇ ਇਹਨਾਂ ਦੀ ਲੌਬੀਆਂ ਨੇ, ਉਸ ਲੌਬੀ ਦੇ ਵਿੱਚ ਇਹ ਉਸ ਸਮੇਂ ਕਿਨਾਰੇ ਸੀ। ਤੇ ਹੁਣ ਭਗਵੰਤ ਮਾਨ ਦੀ ਸਰਕਾਰ ਦੇ ਆਉਣ 'ਚ ਇਹ ਲੌਬੀ ਭਾਰੀ ਪੈ ਗਈ ਤੇ BK ਜੰਜੂਆ ਹੋਰੀ ਚਾਹੇ ਉਹ ਰੈਂਕ ਦੇ ਆਧਾਰ ਤੇ, ਚਾਹੇ ਆਪਣੀ ਪ੍ਰਮੁੱਖਤਾ ਦੇ ਆਧਾਰ ਤੇ, ਚਾਹੇ ਪਹੁੰਚ ਦੇ ਆਧਾਰ ਤੇ ਉਹਨਾਂ ਨੂੰ ਚੀਫ ਸੈਕਟਰੀ ਦਾ ਅਹੁਦਾ ਮਿਲਿਆ, ਜਦੋਂ ਕਿ ਇਹ ਪਹਿਲਾਂ ਕਈ ਵਿਵਾਦਾਂ 'ਚ ਵੀ ਇੱਕ ਦੋ ਵਾਰ ਫਸ ਲਏ ਸੀਗੇ ਜੀ। ਹਾਂ, ਤੇ BK ਜੰਜੂਆ ਹੋਰਾਂ ਦੀ ਰਿਟਾਇਰਮੈਂਟ ਹੁੰਦੀ ਹੈ 31 ਮਾਰਚ ਨੂੰ, ਤੇ ਉਸੇ ਦਿਨ ਐਡੀਸ਼ਨਲ ਚੀਫ ਸੈਕਟਰੀ ਜਿਹੜੇ ਸਮਾਜਿਕ ਸੁਰੱਖਿਆ ਮਹਿਲਾ ਬਾਲ ਵਿਕਾਸ ਵਿਭਾਗ ਦੇ ਨੇ ਸ਼ੰਕਰ ਸਰੋਜ ਹੋਰੀ, ਉਹ ਵੀ ਰਿਟਾਇਰ ਹੋ ਜਾਂਦੇ ਤੇ ਉਹ ਵੀ ਉਸੇ ਮਤਲਬ 88-99 ਬੈਚ ਦੇ ਨੇ। ਸੋ ਇਸ ਲਈ ਇਹ ਦੋਏ ਅਧਿਕਾਰੀਆਂ ਦਾ IAS ਅਧਿਕਾਰੀ BK ਜੰਜੂਆ ਔਰ ਇਹਨਾਂ ਜਿਹੜੇ ਸ਼ੰਕਰ ਸਰੋਜ ਨੇ ਉਹਨਾਂ ਦਾ ਰਿਟਾਇਰ ਹੋਣ ਤੋਂ ਬਾਅਦ ਹੁਣ ਇਹ ਪੋਸਟਾਂ ਖਾਲੀ ਨੇ, ਹੁਣ ਚੀਫ ਸੈਕਟਰੀ ਲਈ ਵੀ ਤੇ ਐਡੀਸ਼ਨਲ ਚੀਫ ਸੈਕਟਰੀ ਲਈ ਵੀ ਦੋਏ ਅਹੁਦਿਆਂ ਲਈ ਨਾਮਾਂ ਦੀ ਚਰਚਾ ਤੁਰ ਪਈ ਹੈ। ਤੇ ਸਭ ਤੋਂ ਵੱਡਾ ਨਾਮ ਜਿਹੜਾ ਚੀਫ ਸੈਕਟਰੀ ਲਈ ਚੱਲ ਰਿਹਾ ਉਹ BK ਸਿੰਘ ਦਾ ਚੱਲ ਰਿਹਾ ਕਿ BK ਸਿੰਘ ਸਭ ਤੋਂ ਵੱਡੇ ਦਾਅਵੇਦਾਰ ਨੇ ਚੀਫ ਸੈਕਟਰੀ ਬਣਨ ਲਈ, ਰੈਂਕ ਦੇ ਹਿਸਾਬ ਨਾਲ ਵੀ, ਉਹਨਾਂ ਦੀ ਬੈਚ ਦੇ ਹਿਸਾਬ ਨਾਲ ਵੀ ਉਹਨਾਂ ਦਾ। ਪਰ ਇੰਨਾ ਹੀ ਨੀਗਾ, ਇਹ ਤੋਂ ਬਿਨਾਂ AK ਸਿਨਹਾ ਦਾ ਨਾਮ ਵੀ ਚੱਲੀ ਜਾਂਦਾ, ਇਸ ਤੋਂ ਬਿਨਾਂ ਅਨੁਰਾਗ ਅਗਰਵਾਲ ਦਾ ਨਾਮ ਵੀ ਚੱਲੀ ਜਾਂਦਾ। ਸੋ ਇਹ ਸਾਰਿਆਂ ਦਾ 1990 ਬੈਚ ਦੇ ਨੇ ਅਨੁਰਾਗ ਅਗਰਵਾਲ ਹੋਰੀ। ਸੋ ਇਸ ਹਵਾਲੇ ਨਾਲ ਕੀ ਕਿਸੇ ਨੂੰ ਵੈਸੇ AK ਸਿਨਹਾ ਹੋਰਾਂ ਤੋਂ ਵੀ ਉੱਪਰ ਕਈ ਸੀਨੀਅਰ ਰਹਿ ਗਏ, ਪਰ ਜਦੋਂ ਕਈ ਵਾਰ ਪਹਿਲੇ ਕ੍ਰਾਸ ਕਰਦੇ ਰਹੇ ਨੇ, ਕੀ ਉਹ ਪਹੁੰਚ ਕਰ ਲੈਣਗੇ, ਕੀ ਉਹਨਾਂ ਦੀ ਚੱਲ ਜਾਏਗੀ ਜਾਂ ਉਹਨਾਂ ਦੇ ਭਰੋਸਾ ਟੁੱਟਾ ਜਾਏਗਾ, ਦੇਖਣ ਵਾਲੀ ਗੱਲ ਹੈ। ਹੁਣ ਕੌਣ ਚੀਫ ਸੈਕਟਰੀ ਔਰ ਕੌਣ ਐਡੀਸ਼ਨਲ ਚੀਫ ਸੈਕਟਰੀ ਬਣਦਾ, ਸਾਰੇ ਸਕੱਤਰੇ ਦੇ ਵਿੱਚ ਰਾਜਨੀਤਿਕ ਗਲਿਆਰਿਆਂ 'ਚ ਹੁਣ ਇਸੇ ਗੱਲ ਦੀ ਚਰਚਾ, ਕਿਉਂਕਿ ਲੈ ਦੇ ਕੇ ਮੁੱਖ ਮੰਤਰੀ ਤੋਂ ਬਾਅਦ ਜੇਕਰ ਕੋਈ ਪਾਵਰਫੁਲ ਮੰਨਿਆ ਜਾਂਦਾ ਜਾਂ ਕੁਝ ਚਲਾਉਣ ਵਾਲਾ ਮੰਨਿਆ ਜਾਂਦਾ, ਕੰਮ ਕਰ ਜਿਹਨੇ ਅਸਲੀ ਕਾਗਜ਼ਾਂ 'ਚ ਕਰਨਾ ਸਾਰਾ ਕੁਝ, ਚੀਫ ਸੈਕਟਰੀ ਹੀ ਮੰਨਿਆ ਜਾਂਦਾ। ਸੋ ਹੁਣ ਦੇਖਣ ਵਾਲੀ ਗੱਲ ਹੋਗੀ ਕਿ ਚੀਫ ਸੈਕਟਰੀ ਦਾ ਉਹਦਾ ਕਿਹਨੂੰ ਸੰਭਾਲਦੇ ਨੇ, ਕੀ BK ਜੰਜੂਆ ਨੂੰ ਪਹਿਲੇ ਸਰਕਾਰਾਂ ਦੇ ਵਾਂਗ ਰਿਟਾਇਰ ਹੋਏ ਬੰਦਿਆਂ ਨੂੰ ਕਿਤੇ ਨਾ ਕਿਤੇ ਪੋਸਟਾਂ ਦੇ ਕੇ ਨਾਲ ਰੱਖਣ ਦੀ ਜਿਹੜੀ ਕਵਾਇਦ ਰਹੀ ਹੈ, ਕਿ ਉਵੇਂ BK ਜੰਜੂਆ ਨੂੰ ਨਾਲ ਰੱਖਣ ਦੀ ਵੀ ਕੋਈ ਕੋਸ਼ਿਸ਼ ਕਰਨਗੇ ਭਗਵੰਤ ਮਾਨ, ਇਹ ਵੀ ਦੇਖਣ ਵਾਲੀ ਗੱਲ ਹੋਈ। ਜੀ ਜੀ। ਅਗਲੀ ਆਪਾਂ ਗੱਲ ਕਰ ਲਈਏ ਦੀਪਕ ਜੀ, ਸੰਦੀਪ ਸਿੰਘ ਕਾਫੀ ਨਾਮ ਚਰਚਿਤ ਜਿਹੜਾ ਹੋ ਰਿਹਾ, ਵਿਵਾਦ ਦੇ ਵਿੱਚ ਵੀ ਜਿਹੜੇ ਉਹ ਜੁੜੇ ਰਹੇ, ਤੇ ਕਹਿੰਦੇ ਮੰਤਰੀ ਸੰਦੀਪ ਸਿੰਘ ਦਾ ਹੁਣ ਹੋਵੇਗਾ ਲਾਈ ਡਿਟੈਕਟਰ ਟੈਸਟ। ਹਾਂ ਬਿਲਕੁਲ ਜੀ, ਉਹ ਤੁਸੀਂ ਕਹਿ ਸਕਦੇ ਹੋ ਲਾਈ ਡਿਟੈਕਟਰ ਟੈਸਟ ਜਾਂ ਪੋਲੀਗ੍ਰਾਫ ਟੈਸਟ ਉਹ ਹੋਣਾ ਲਗਭਗ ਤੈਅ ਆ। ਅਸਲ 'ਚ ਕੀ ਹੈ ਕਿ ਇਹਨਾਂ ਦੇ ਖਿਲਾਫ ਜਿਹੜੀ ਜੂਨੀਅਰ ਮਹਿਲਾ ਕੋਚ ਜਿਹੜੀ ਖਿਡਾਰਨ ਵੀ ਆ, ਉਹਨੇ ਸਵਾਲ ਮੜੇ ਸੀਗੇ ਕਿ ਮੇਰੇ ਨਾਲ ਛੇੜਛਾੜ ਦੇ, ਜ਼ਬਰਦਸਤੀ ਦੇ ਕਰਨ ਦੇ ਜਾਂ ਮੈਨੂੰ ਯੂਜ਼ ਕਰਨ ਦੇ ਕੋਸ਼ਿਸ਼ਾਂ ਹੋਈਆਂ, ਉਹਦੇ ਰਾਹੀਂ ਉਹਨੇ ਕਈ ਆਪਣੇ ਪੱਖ ਰੱਖੇ ਕਿ ਮੈਨੂੰ ਐਂ ਬੁਲਾਇਆ ਗਿਆ ਜਾਂ ਮੈਨੂੰ ਇਸ ਲਿਸਟ ਚੋਂ ਬਾਹਰ ਕੀਤਾ ਗਿਆ, ਫਿਰ ਮੈਨੂੰ ਹੱਥ ਲਾਇਆ ਗਿਆ ਕੀਤਾ, ਉਹਨੇ ਬੜੇ ਦੋਸ਼ ਮੜੇ। ਉਹਨਾਂ ਦੋਸ਼ਾਂ ਦੇ ਵਾਲੇ ਨਾਲ ਜਾਂਚ ਸ਼ੁਰੂ ਹੁੰਦੀ ਹੈ ਤੇ ਉਹ ਪੁਲਿਸ ਦੇ ਉੱਤੇ ਵੀ ਸਵਾਲ ਖੜੇ ਕਰਦੀ ਰਹੀ ਹੈ ਕਿ ਉਹਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਖੱਟਰ ਉਹਨਾਂ ਨੇ ਅਜੇ ਤੱਕ ਉਹਨੂੰ ਮੰਤਰਾਲੇ ਤੋਂ ਬਾਹਰ ਕਿਉਂ ਨਹੀਂ ਕੀਤਾ, ਇਹ ਸਾਰੇ ਸਵਾਲ ਵੀ ਉੱਠਦੇ ਰਹੇ। ਇਹ ਸਭ ਦੇ ਦਰਮਿਆਨ ਸੰਦੀਪ ਸਿੰਘ ਹੋਰੀ ਜਿਹੜੇ ਹਾਕੀ ਦੇ ਵੱਡੇ ਖਿਡਾਰੀ ਰਹੇ ਨੇ, ਨਾਮੀ ਖਿਡਾਰੀ ਰਹੇ ਨੇ, ਕਪਤਾਨ ਤੱਕ ਰਹੇ ਨੇ, ਇੰਨੇ ਇਨਾਮ ਜਿੱਤੇ ਨੇ, ਉਹ ਉਹਨਾਂ ਦਾ ਜਿਹੜਾ ਰੁਤਬਾ ਹੈ, ਉਸ ਰੁਤਬੇ ਦੇ ਹਵਾਲੇ ਨਾਲ ਉਹਨਾਂ ਨੇ ਸਪਸ਼ਟ ਜਵਾਬ ਦਿੰਦਾ ਰਿਹਾ ਕਿ ਮੇਰੇ ਰਾਜਨੀਤਿਕ ਕੈਰੀਅਰ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ, ਮੇਰੇ ਤੇ ਸਿੱਧੇ ਦੋਸ਼ ਮੜੇ ਜਾ ਰਹੇ ਨੇ, ਇਹ ਬੇਬੁਨਿਆਦ, ਇਹ ਬਿਲਕੁਲ ਝੂਠ ਹੈ। ਤੇ ਉਹ ਇਹ ਦਮ ਭਰਦੇ ਨੇ ਤੇ ਸਮੇਂ-ਸਮੇਂ ਪੁੱਛਗਿੱਛ ਲਈ ਉਹ ਮੌਜੂਦ ਵੀ ਹੁੰਦੇ ਰਹੇ ਨੇ। ਬੇਸ਼ੱਕ ਇਹ ਸਵਾਲ ਵੀ ਉੱਠਦਾ ਰਿਹਾ ਕਿ ਪੁੱਛਗਿੱਛ ਕਰਨ ਉਹਦੇ ਪੁਲਿਸ ਘਰੇ ਜਾਂਦੀ ਸੀ, ਉਹਨਾਂ ਨੂੰ ਕਿਉਂ ਨਹੀਂ ਬੁਲਾਉਂਦੀ ਸੀ, ਜਦੋਂ ਕਿ ਉਸ ਕੁੜੀ ਨੂੰ ਕਿੰਨੀ ਵਾਰ ਥਾਣੇ ਬੁਲਾਇਆ ਗਿਆ, ਇਸ ਪਰ ਵੀ ਸਵਾਲ ਹੋਏ। ਪਰ ਹੁਣ ਜਿਹੜੀ ਪੁਲਿਸ ਜਾਂਚ ਕਰ ਰਹੀ ਹੈ, ਟੀਮ ਜਾਂਚ ਕਰ ਰਹੀ ਹੈ, ਚੰਡੀਗੜ੍ਹ ਪੁਲਿਸ ਤੇ ਜਾਂਚ ਕਰ ਰਹੀ ਹੈ, ਉਸ ਨੇ ਕੋਰਟ 'ਚ ਹਵਾਲਾ ਦਿੱਤਾ ਕਿ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਦੇ ਰਿਹਾ ਮੰਤਰੀ। ਠੀਕ ਹੈ, ਜਿਹੜੇ ਬੀਬੀ ਦੇ ਦੋਸ਼ ਮੜੇ ਨੇ, ਜਿਹੜੇ ਬੀਬੀ ਨੇ ਬਿਆਨ ਦਿੱਤੇ ਨੇ, ਉਹਨਾਂ ਬਿਆਨਾਂ ਨਾਲ ਸੰਦੀਪ ਦੇ ਬਿਆਨਾਂ ਦਾ ਮੈਚ ਨਹੀਂ ਹੁੰਦਾ। ਉਹ ਤਰੀਕਾ ਹੋਰ ਦੱਸਦੀ ਹੈ, ਇਹ ਤਰੀਕਾ ਹੋਰ ਦੱਸਦਾ ਹੈ। ਉਹ ਕਹਿੰਦੀ ਇੰਨੀ ਵਾਰ ਗਈ, ਇੰਨੀ ਵਾਰ ਬੁਲਾਇਆ, ਇਹ ਕਹਿੰਦਾ ਇੰਨੀ ਵਾਰ ਆਇਆ ਹੀ ਨਹੀਂ, ਇੰਨੀ ਵਾਰ ਮਿਲਿਆ। ਸੋ ਇਹ ਜਿਹੜੇ ਮੈਚ ਨਹੀਂ ਕਰਦੇ, ਉਹਦੇ ਲਈ ਕਹਿੰਦੇ ਸੱਚ ਕੀ ਆ ਇਹ ਜਾਣਨ ਲਈ ਅਸੀਂ ਉਹਦਾ ਪੋਲੀਗ੍ਰਾਫ ਜਾਂ ਜਿਹੜਾ ਹੈਗਾ ਮਤਲਬ ਕਿ ਲਾਈ ਡਿਟੈਕਟਿਵ ਟੈਸਟ ਕਰਾਉਣਾ ਜ਼ਰੂਰੀ ਆ। ਸੋ ਉਹਦੀ ਐਪਲੀਕੇਸ਼ਨ ਦਰਜ ਕਰ ਦਿੱਤੀ ਗਈ ਆ ਅਦਾਲਤ 'ਚ। ਹੁਣ ਅਦਾਲਤ ਜੇਕਰ ਮਨਜ਼ੂਰੀ ਦਿੰਦੀ ਆ ਤਾਂ ਸੰਦੀਪ ਸਿੰਘ ਹੋਰਾਂ ਦਾ ਲਾਈਵ ਡਿਟੈਕਟਿਵ ਟੈਸਟ ਜਾਂ ਪੋਲੀਗ੍ਰਾਫ ਟੈਸਟ ਹੋਣਾ ਤੈਅ ਆ। ਉਹ ਤੋਂ ਬਾਅਦ ਸੱਚ ਦਾ ਸੱਚ ਤੇ ਝੂਠ ਦਾ ਝੂਠ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਜੀ